ਅਸੀਂ ਗੁਰੂ ਘਰ ਦੇ ਵਿੱਚੋਂ ਸੇਵਾ ਲੈਂਦੇ ਆ, ਤਨਖਾਹ ਲੈਂਦੇ ਆ, ਤੇ ਸਾਡਾ ਫਰਜ਼ ਬਣਦਾ ਵਾ ਜਿਹੜੀ ਤਨਖਾਹ ਸਾਨੂੰ ਸੇਵਾ ਦੀ ਮਿਲਦੀ ਆ ਉਹ ਅਸੀਂ ਉੱਦਾਂ ਨਾ ਲਈਏ, ਸੇਵਾ ਕਰਕੇ ਲਈਏ। मैं ਇਹੋ ਕਿਹਾ ਕਿ ਮਹਾਰਾਜ ਦਾ ਸਤਿਕਾਰ ਜਿਹੜਾ ਵਾ ਉਹ ਸਾਡੇ ਤੋਂ ਪੂਰਾ ਕੀਤਾ ਨਹੀਂ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਇਸ ਗੁਰਦੁਆਰੇ ਵਿੱਚ ਕੁਤਾਹੀ ਕਰ ਰਹੀ ਹੈ ਤੇ ਹੋਰ ਪਤਾ ਨਹੀਂ ਕਿੰਨੇ ਗੁਰਦੁਆਰੇ ਹੋਣਗੇ। ਇਹਨਾਂ ਕੋਲ ਗ੍ਰੰਥੀ ਸਿੰਘਾਂ ਦੀ ਬਹੁਤ ਘਾਟ ਆ, ਪਰ ਇਹ ਗ੍ਰੰਥੀ ਸਿੰਘ ਰੱਖਣਾ ਨਹੀਂ ਚਾਹੁੰਦੇ, ਇਹ ਕਿਸੇ ਦੇ ਘਰ ਰੁਜ਼ਗਾਰ ਦੇਣਾ ਨਹੀਂ ਚਾਹੁੰਦੇ। ਜੇ ਗ੍ਰੰਥੀ ਸਿੰਘ ਪੂਰੇ ਹੋਣਗੇ ਤੇ ਪਾਠ ਸਤਿਕਾਰ ਨਾ ਹੋਊਗਾ। ਜੇ ਪਾਠ 10 ਆ ਤੇ ਗ੍ਰੰਥੀ ਸਿੰਘ 4 ਆ ਤੇ ਪਾਠ ਨਹੀਂ ਹੋਊਗਾ। ਜਿਹੜੇ ਪਾਠ ਕਰਾਉਂਦੇ ਉਹ ਸ਼ਰਧਾ ਰੱਖ ਕੇ ਭੇਟਾ ਦਿੰਦੇ ਆ ਸ਼੍ਰੋਮਣੀ ਕਮੇਟੀ ਨੂੰ, ਪਰ ਉਹ ਪਾਠ ਪ੍ਰਵਾਨ ਨਹੀਂ ਹੁੰਦਾ। ਮੈਂ ਪ੍ਰਧਾਨ ਜੀ ਨੂੰ ਨੰਬਰ ਲਾਇਆ ਤੇ ਪ੍ਰਧਾਨ ਜੀ ਕਹਿੰਦੇ ਬੁੱਧ ਸਿੰਘ ਤੂੰ ਕਾਕਾ ਵਾ, ਤੂੰ ਇਹ ਗੱਲਾਂ ਨਾ ਕਰਿਆ ਕਰ, ਤੂੰ ਆਪਣੀ ਡਿਊਟੀ ਕਰ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਨਖਾਹ ਲੈਣ ਵਾਲੇ ਲੋਕੋ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਨਖਾਹ ਚੋਂ ਪੈਸਾ ਲੈ ਕੇ ਐਸ਼ੋ ਆਰਾਮ ਕਰਨ ਵਾਲੇ ਸੇਵਾਦਾਰੋ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਮਰਜ਼ਾਦਾ ਉਹ ਬਰਕਰਾਰ ਰੱਖੋ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਸਿੱਖਾਂ ਦੇ ਨਿਜ਼ਾਮ ਨੂੰ ਸੁਚੱਜੇ ਤਰੀਕੇ ਦੇ ਨਾਲ ਸੰਭਾਲਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ, ਪਰ ਮੌਜੂਦਾ ਸਮੇਂ ਦੇ ਵਿੱਚ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪੰਥਕ ਜਥੇਬੰਦੀਆਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਤਾਂ ਉੱਥੇ ਮੌਜੂਦਾ ਸਮੇਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਜ਼ਾਮ ਤੋਂ ਖਫਾ ਹੋ ਕੇ ਅੱਜ ਆਪਣੇ ਘਰ ਦੇ ਵਿੱਚ ਬੈਠੇ ਨੇ। ਤਾਂ ਸਾਡੇ ਨਾਲ ਇੱਕ ਗੁਰਸਿੱਖ ਨੌਜਵਾਨ ਹੈ ਜਿਹੜੇ ਕਿਸੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨੌਕਰੀ ਕਰਦੇ ਰਹੇ ਨੇ, ਪਰ ਉਹਨਾਂ ਦੇ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਸ ਤੋਂ ਖਫਾ ਹੋ ਕੇ ਉਹ ਨੌਕਰੀ ਤੋਂ ਤਿਆਗ ਪੱਤਰ ਦਿੰਦੇ ਨੇ, ਨੌਕਰੀ ਨੂੰ ਛੱਡ ਦਿੰਦੇ ਨੇ। ਸਾਡੇ ਨਾਲ ਬੁੱਧ ਸਿੰਘ ਨੇ, ਝਾਮਕਾ ਦੇ ਰਹਿਣ ਵਾਲੇ, ਇਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਕੀ ਘਟਨਾ ਵਾਪਰੀ ਸੀ ਤੁਹਾਡੇ ਨਾਲ? ਮੈਂ ਵੀਰ ਜੀ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਦਾਸ 2012-13 ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਸੀ, ਤੇ ਉਹਨਾਂ ਹੀ ਸਨ ਦੇ ਮੁਤਾਬਕ, ਉਹਨਾਂ ਸਾਲਾਂ ਦੇ ਮੁਤਾਬਕ ਜਿਹੜੀਆਂ ਘਟਨਾ ਵਾਪਰੀਆਂ ਉੱਥੇ ਵਾਪਰੀਆਂ ਇਹ ਘਟਨਾ ਸੀ ਕਿ ਦਾਸ ਬਤੌਰ ਸੇਵਾਦਾਰ ਦੀ ਡਿਊਟੀ ਕਰਦਾ ਸੀ, ਪਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੀ ਉਹ ਕੋਈ ਸਤਿਕਾਰ ਰੱਖਣ ਵਾਲਾ ਨਹੀਂ ਸੀ। ਕਿੱਥੇ ਡਿਊਟੀ ਕਿੱਥੇ ਕਰਦੇ ਸੀ? ਮੇਰੀ ਡਿਊਟੀ ਗੁਰਦੁਆਰਾ ਮੌ ਸਾਹਿਬ ਸੀ, ਫਲੋਰ। ਭਰਤੀ ਕਦੋਂ ਹੋਈ ਸੀ? ਮੇਰੀ ਭਰਤੀ 2011-10 ਦੀ ਭਰਤੀ ਆ, ਤੇ ਉਦੋਂ ਮੈਨੂੰ ਜਦੋਂ ਮੈਂ ਰਿਜ਼ਾਈਨ ਦਿੱਤਾ ਮੈਨੂੰ ਕਰੀਬਨ 4-5 ਸਾਲ ਹੋ ਚਲੇ ਸੀ ਸਰਵਿਸ ਕਰਦਿਆਂ। ਤੇ ਮੇਰੀ ਸੇਵਾਦਾਰ ਦੀ ਡਿਊਟੀ ਸੀ, ਔਰ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਜਿਹੜੀ ਆ ਸੈਨਾ ਦੇ ਮੁਤਾਬਕ ਭਰਤੀ ਹੋਈ ਸੀ। ਤੇ ਉਹਦੇ ਵਿੱਚ ਜਦੋਂ ਮੈਂ ਮਰਜ਼ਾਦਾ ਦੀ ਗੱਲ ਕੀਤੀ ਕਿ ਅਸੀਂ ਗੁਰੂ ਘਰ ਦੇ ਵਿੱਚੋਂ ਸੇਵਾ ਲੈਂਦੇ ਆ, ਤਨਖਾਹ ਲੈਂਦੇ ਆ, ਤੇ ਸਾਡਾ ਫਰਜ਼ ਬਣਦਾ ਵਾ ਜਿਹੜੀ ਤਨਖਾਹ ਸਾਨੂੰ ਸੇਵਾ ਦੀ ਮਿਲਦੀ ਆ ਉਹ ਅਸੀਂ ਉੱਦਾਂ ਨਾ ਲਈਏ, ਸੇਵਾ ਕਰਕੇ ਲਈਏ। ਮੇਰੇ ਉੱਥੋਂ ਨੌਕਰੀ ਛੱਡਣ ਦਾ ਜਿਹੜਾ ਕਾਰਨ ਸੀ ਉਹ ਸਿੱਧਾ ਸੀ ਕਿ ਗੁਰੂ ਦੇ ਨਾਲ ਹੀ ਧੱਕਾ ਕੀਤਾ ਜਾ ਰਿਹਾ ਸੀ। ਉਹ ਧੱਕਾ ਮੈਂ ਤੁਹਾਨੂੰ ਵਿਸਤਾਰ ਰੂਪ ਤੇ ਜਨਤਾ ਨੂੰ ਦੱਸਣ ਲਈ, ਸਾਧ ਸੰਗਤ ਨੂੰ ਦੱਸਣ ਲਈ ਤੇ ਪ੍ਰੈਸ ਦੇ ਵੀਰਾਂ ਨੂੰ ਦੱਸਣ ਲਈ ਕਿ ਜਦੋਂ ਉੱਥੇ ਮੈਂ ਡਿਊਟੀ ਕਰਦਾ ਸੀ ਤੇ ਇੱਕ ਵਾਰ ਮੇਰੀ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਾਉਣ ਦੀ ਡਿਊਟੀ ਹੁੰਦੀ ਸੀ, ਤੇ ਦਾਸ ਦਾ ਜਿਹੜਾ ਸਰੀਰ ਸੀ ਉਹ ਕਿਸੇ ਕਾਰਨ ਬਿਮਾਰ ਹੋ ਗਿਆ, ਤੇ ਮੈਂ 2 ਦਿਨ ਡਿਊਟੀ ਤੇ ਜਿਹੜਾ ਲੇਟ ਜਾਣਾ ਸ਼ੁਰੂ ਕਰ ਦਿੱਤਾ, ਤੇ ਹੋਰ ਸਿੰਘ ਦੀ ਸੇਵਾ ਦੀ ਡਿਊਟੀ ਲੱਗ ਗਈ। ਤੇ ਕਿਸੇ ਨੂੰ ਸੂਚਿਤ ਕੀਤਾ ਸੀ? ਹਾਂ, ਗੁਰਦੁਆਰਾ ਜਿਹੜਾ ਸਾਡੇ ਉੱਥੇ ਮੈਨੇਜਮੈਂਟ ਦੇ ਪ੍ਰਧਾਨ ਸੀ, ਚਾਹੇ ਗ੍ਰੰਥੀ ਸਿੰਘ ਸੀ, ਉਹਨਾਂ ਨੂੰ ਦੱਸਿਆ ਹੋਇਆ ਸੀ ਕਿ ਮੈਂ ਬਿਮਾਰ ਆ। ਤੇ ਜਦੋਂ ਮੈਂ ਅੰਮ੍ਰਿਤ ਵੇਲੇ ਮੇਰਾ ਫਰਜ਼ ਹੁੰਦਾ ਸੀ, ਮੈਂ 8 ਵਜੇ ਉੱਠ ਕੇ ਸਵੇਰੇ ਨਮਸਕਾਰ ਕਰਨ ਜ਼ਰੂਰ ਜਾਂਦਾ ਸੀ ਬਿਮਾਰ ਹੋਣ ਦੇ ਨਾਤੇ। ਤੇ ਉੱਥੇ ਜਦੋਂ ਮੈਂ ਜਾ ਕੇ ਦੇਖਿਆ ਕਿ ਇੱਕ ਦਿਨ ਮੇਰੀ ਆਦਤ ਸੀ ਗੁਰੂ ਚਰਨਾਂ ਦੇ ਵਿੱਚ ਜਾ ਕੇ 10-15 ਮਿੰਟ ਚੌਰ ਸਾਹਿਬ ਦੀ ਸੇਵਾ ਕਰਨ ਦੀ, ਤੇ ਮੈਂ ਜਾ ਕੇ ਅਚਾਨਕ ਉੱਥੇ ਗੁਰੂ ਦੀ ਹਜ਼ੂਰੀ ਵਿੱਚ ਜਾ ਕੇ ਦੇਖਿਆ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਵਾ, ਪਰ ਉਹਨੂੰ ਪਲਕਾਂ ਨਹੀਂ ਲੱਗੀਆਂ। ਤੇ ਵੇਖੋ ਤੁਸੀਂ, ਅੱਧੇ ਬਸਤਰ ਆਪਾਂ ਗੁਰੂ ਨੂੰ ਅੰਗੀਕਾਰ ਕਰਾਉਂਦੇ ਆ, ਆਪਾਂ ਬਸਤਰ ਦਿੰਦੇ ਆ, ਸਤਿਕਾਰ ਕਰਦੇ ਆ, ਪਰ ਜੇ ਅਸੀਂ ਚੋਲਾ ਪਾ ਕੇ, ਕਸ਼ਹਿਰਾ ਪਾ ਕੇ, ਪਜਾਮਾ ਨਾ ਪਾਈਏ ਤੇ ਬੰਦਾ ਗੈਰ ਜਿਹਾ ਲੱਗਦਾ ਵਾ। ਤੇ ਉਹ ਮਹਾਰਾਜ ਦੇ ਬਸਤਰ ਨਹੀਂ ਸੀ ਹੈਗੇ। ਤੇ ਮੈਂ ਜਦੋਂ ਮੈਨੇਜਮੈਂਟ ਨੂੰ ਦੱਸਿਆ, ਉੱਥੋਂ ਦੇ ਮੈਨੇਜਰ ਸਾਹਿਬ ਛੁੱਟੀ ਤੇ ਗਏ ਹੋਏ ਸੀ, ਉੱਥੋਂ ਦੇ ਗ੍ਰੰਥੀ ਸਾਹਿਬ ਨੂੰ ਦੱਸਿਆ, ਤੇ ਉੱਥੋਂ ਦਾ ਜਿਹੜਾ ਸਟੋਰ ਕੀਪਰ ਸੀ ਉਹਨੂੰ ਦੱਸਿਆ, ਕੈਸ਼ੀਅਰ ਨੂੰ ਦੱਸਿਆ ਕਿ ਪਹਿਲਾਂ ਗ੍ਰੰਥੀ ਸਿੰਘ ਦੇ ਨਾਲ ਗੱਲ ਕਰਦੇ ਹੋ। ਡਿਊਟੀ ਗ੍ਰੰਥੀ ਸਿੰਘ ਦੀ। ਗ੍ਰੰਥੀ ਸਿੰਘ ਨੇ ਕਿਹਾ ਕਿ ਤੂੰ ਕਾਕਾ ਬੱਚਾ ਵਾ, ਤੈਨੂੰ ਇਹਨਾਂ ਗੱਲਾਂ ਬਾਰੇ ਪਤਾ ਨਹੀਂਗਾ, ਤੂੰ ਆਪਣਾ ਕੰਮ ਕਰ। ਕੀ ਕਿਹਾ ਸੀ ਤੁਸੀਂ? ਮੈਂ ਇਹੋ ਕਿਹਾ ਕਿ ਮਹਾਰਾਜ ਦਾ ਸਤਿਕਾਰ ਜਿਹੜਾ ਵਾ ਉਹ ਸਾਡੇ ਤੋਂ ਪੂਰਾ ਕੀਤਾ ਨਹੀਂ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਇਸ ਗੁਰਦੁਆਰੇ ਵਿੱਚ ਕੁਤਾਹੀ ਕਰ ਰਹੀ ਹੈ ਤੇ ਹੋਰ ਪਤਾ ਨਹੀਂ ਕਿੰਨੇ ਗੁਰਦੁਆਰੇ ਹੋਣਗੇ। ਫਿਰ ਉਹ ਘਟਨਾ ਨੂੰ ਮੈਂ ਆਪਣੇ ਅੰਦਰ ਰੱਖ ਕੇ ਬਰਦਾਸ਼ਤ ਕੀਤਾ। ਫਿਰ ਮੇਰੀ ਇਹਨਾਂ ਨੇ ਉੱਥੋਂ ਡਿਊਟੀ ਹਟਾ ਕੇ ਮੇਰੀ ਡਿਊਟੀ ਕੜਾਹ ਪ੍ਰਸ਼ਾਦ ਤੇ ਲਾ ਦਿੱਤੀ। ਮੈਂ ਕੜਾਹ ਪ੍ਰਸ਼ਾਦ ਦੀ ਡਿਊਟੀ ਕਰਦੇ ਜਿਹੜੀ ਇਹ ਮੈਂ ਆਪਣੀਆਂ ਡਿਊਟੀ ਛੱਡਣ ਦੀਆਂ ਘਟਨਾਵਾਂ ਦੱਸ ਰਿਹਾ। ਡਿਊਟੀ ਛੱਡੀ ਕਿਉਂ? ਉੱਥੇ ਪ੍ਰਸ਼ਾਦ ਦੀ ਡਿਊਟੀ ਕਰਦੇ ਜਦੋਂ ਮੱਧ ਦੀ ਅਰਦਾਸ ਹੁੰਦੀ ਆ
ਤੇ ਮੇਰੀ ਡਿਊਟੀ ਕੜਾਹ ਪ੍ਰਸ਼ਾਦ ਦੇ ਉੱਤੇ ਸੀ ਤੇ ਉਧਰੋਂ ਭੋਗ ਪੈਣੇ ਸੀ, ਉੱਥੇ ਲੜੀਵਾਰ ਪਾਠ ਚੱਲਦੇ ਰਹਿੰਦੇ ਆ ਤੇ ਉੱਥੇ ਮੱਧ ਦੀ ਅਰਦਾਸ ਹੋਣੀ ਸੀ। ਤੇ ਜਿਹੜਾ ਬਾਟਾ ਮੈਂ 5-7 ਦਿਨ ਤੋਂ ਉੱਥੇ ਦੇਖ ਰਿਹਾ ਸੀ, ਜਦੋਂ ਮੱਸਿਆ ਹੁੰਦੀ ਹੈ ਤੇ ਉਦੋਂ ਇਹ ਪਾਠ ਆਰੰਭ ਨਹੀਂ ਕਰਦੇ, ਉਹ 2 ਦਿਨ ਗੈਪ ਰੱਖ ਲੈਂਦੇ, ਕਿਉਂਕਿ ਪਾਠੀ ਸਿੰਘਾਂ ਤੇ ਗ੍ਰੰਥੀ ਸਿੰਘਾਂ ਨੇ ਗੋਲਕਾਂ ਗਿਣਨੀਆਂ ਹੁੰਦੀਆਂ, ਮੁਲਾਜ਼ਮਾਂ ਨੇ ਗੋਲਕਾਂ ਗਿਣਨੀਆਂ ਹੁੰਦੀਆਂ। ਉਹ ਪਾਠ ਮੱਸਿਆ ਤੋਂ ਬਾਅਦ ਆਰੰਭ ਹੋਏ ਸੀ। ਉਹ ਬਾਟੇ ਨੂੰ ਮੈਂ 4-5 ਦਿਨ ਤੋਂ ਉੱਥੇ ਦੇਖਦਾ ਪਿਆ ਸੀ, ਉਹਦੇ ਉੱਤੇ ਮੱਖੀਆਂ ਨੇ ਦੁਸ਼ਟ ਵੀ ਕੀਤਾ ਸੀ। ਇੱਕ ਜਿਹੜੀ ਇਹ ਸ੍ਰੀ ਸਾਹਿਬ ਭੋਗ ਲਈ ਲਾਉਂਦੇ, ਉਹ ਕਿੱਥੇ ਜਿੱਥੇ ਮਰਜ਼ੀ ਟਿਕਾ ਦਿੰਦੇ, ਇਹਨਾਂ ਕਦੀ ਮਿਆਨ ਚੋਂ ਕੱਢ ਕੇ ਸ੍ਰੀ ਸਾਹਿਬ ਭੋਗ ਨਹੀਂ ਲਾਇਆ, ਇਹਨਾਂ ਨੇ ਪਈ ਸ੍ਰੀ ਸਾਹਿਬ ਚੱਕ ਕੇ ਭੋਗ ਲਾ ਦੇਣਾ ਹੁੰਦਾ। ਮੈਂ ਉੱਥੇ ਬੈਠੇ ਬੈਠੇ ਜਦੋਂ ਦੇਖ ਰਿਹਾ ਸੀ ਕੌਤਕ ਸਾਰਾ ਦ੍ਰਿਸ਼, ਤੇ ਮੇਰੇ ਦਿਮਾਗ 'ਚ ਇੱਕੋ ਗੱਲ ਚੱਲ ਰਹੀ ਸੀ ਕਿ ਮੈਂ ਇਹਨੂੰ ਸਾਰੇ ਨੂੰ ਕਲੀਅਰ ਦੇਖਣਾ, ਇਹ ਕਰਦਾ ਕੀ ਆ। ਜਦੋਂ ਮੈਂ ਦੇਖਿਆ ਤੇ ਉਹ ਮੀਤ ਗ੍ਰੰਥੀ ਸੀ, ਮੇਰੀ ਪੂਰੀ ਗੱਲ ਹੋ ਲੈਣ ਦਿਓ ਕਿਉਂਕਿ ਸਟੋਰੀ ਆ, ਇਹ ਸੱਚਾਈ ਆ, ਕੋਈ ਝੂਠ ਨਹੀਂ ਆ। ਉਹਦੇ ਵਿੱਚ ਜਦੋਂ ਮੈਂ ਦੇਖਿਆ ਕਿ ਉਹਨੇ ਸ੍ਰੀ ਸਾਹਿਬ ਚੱਕਿਆ, ਉੱਥੋਂ ਬਾਟਾ ਚੱਕਿਆ ਤੇ ਬਾਟੇ ਦੇ ਵਿੱਚ ਮੱਖੀਆਂ ਨੇ ਦੁਸ਼ਟ ਕੀਤਾ ਹੋਇਆ ਸੀ। ਸ੍ਰੀ ਸਾਹਿਬ ਵੀ ਚੰਗਿਆ ਹੋਇਆ ਸੀ, ਕਿਤੇ ਮੰਨ ਲਓ ਦਰਵਾਜ਼ੇ ਦੀ ਕਰਲੁੰਦਾਰਲ ਦੇ ਵਿੱਚ, ਉੱਥੋਂ ਕੱਢ ਕੇ ਉਹ ਜਾ ਕੇ ਜਦੋਂ ਭੋਗ ਲਾਉਣ ਲੱਗਾ ਦਰਬਾਰ ਸਾਹਿਬ ਦੇ ਵਿੱਚ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਮਰਜ਼ਾਦਾ ਵਾ, ਇਹ ਹੁਕਮਨਾਮਾ ਲੈਣ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਭੋਗ ਲਾਉਂਦੇ ਆ। ਤੇ ਜਿਹੜੀ ਟਕਸਾਲ ਦੀ ਮਰਜ਼ਾਦਾ ਵਾ, ਉਹ ਭੋਗ ਜਿਹੜਾ ਵਾ ਉਹ ਅਰਦਾਸ ਦੇ ਟਾਈਮ ਤੇ ਲੱਗਦਾ ਵਾ। ਇਹਨਾਂ ਦੀ ਮਰਜ਼ਾਦਾ ਉਹਦੇ ਉਲਟ ਆ, ਕਿਉਂਕਿ ਪਹਿਲਾਂ ਤਾਂ ਸਾਡੀਆਂ ਮਰਜ਼ਾਦਾ ਦਾ ਬਹੁਤ ਵੱਡਾ ਫਰਕ ਹੈ, ਜਿਹੜਾ ਸਭ ਤੋਂ ਵੱਡਾ ਸਿੱਖ ਕੌਮ 'ਚ ਵਖਰੇਵਾਂ ਵਾ। ਤੇ ਉਹ ਸੁਧਾਰ ਸਿੰਘ ਸਾਹਿਬ ਨੇ ਜਥੇਦਾਰਾਂ ਨੇ ਕਰਨਾ, ਉਹ ਮੇਰਾ ਇਸ਼ੂ ਨਹੀਂਗਾ। ਪਰ ਮੈਂ ਜਿਸ ਇਸ਼ੂ ਤੇ ਨੌਕਰੀ ਛੱਡੀ, ਉਹ ਮੇਰੇ ਇਸ਼ੂ ਸੀ ਕਿ ਕਮ ਸੋ ਕਮ ਜਿਸ ਗੁਰੂ ਨੂੰ ਅਸੀਂ ਭੋਗ ਪ੍ਰਵਾਨ ਕਰਵਾ ਰਹੇ ਹਾਂ, ਉਹਦਾ ਬਰਤਨ ਤਾਂ ਸਾਫ਼ ਕਰ ਲਈਏ, ਉਹਦਾ ਸ੍ਰੀ ਸਾਹਿਬ ਤਾਂ ਆਪਾਂ ਉਹਨੂੰ ਪਵਿੱਤਰ ਕਰ ਲਈਏ। ਮੈਂ ਜਾ ਕੇ ਉਹ ਗ੍ਰੰਥੀ ਸਿੰਘ ਦਾ ਹੱਥ ਫੜ ਲਿਆ, ਮੈਂ ਕਿ ਭਾਈ ਮੈਂ ਤੈਨੂੰ ਭੋਗ ਨਹੀਂ ਲਾਉਣ ਦੇਣਾ, ਭਾਵੇਂ ਇਹ ਮੇਰਾ ਉਲਟ ਗਿਣ ਲਾ ਤੇ ਚਾਹੇ ਮੇਰਾ ਪਹਿਰਾ ਗਿਣ ਲਾ ਤੇ ਚਾਹੇ ਗੁਰੂ ਦੀ ਹਜ਼ੂਰੀ 'ਚ ਮੇਰੀ ਗਲਤੀ ਗਿਣ ਲਾ, ਕਿ ਮੈਂ ਇਹ ਆਪਣੀ ਅੱਖਾਂ ਦੇ ਸਾਹਮਣੇ ਨਰਾਦਰ ਨਹੀਂ ਦੇ ਸਕਦਾ। ਉਹਨੇ ਵੀ ਇੱਥੇ ਮਨਜੀਤ ਸਿੰਘ ਭੂਰੇ ਕੇ ਜਿਹੜਾ ਪੀਏ ਸੀ, ਉਹਦੇ ਨਾਲ ਉਹਦੀ ਅੱਟੀ ਸੱਟੀ ਸੀ। ਉਹਨਾਂ ਕਿਹਾ ਜੀ ਇਹ ਬੁੱਧ ਸਿੰਘ ਜਿਹੜਾ ਵਾ ਇਹ ਤਾਂ ਜ਼ਿਆਦਾ ਸਰਗਰਮ ਹੈ, ਇਹ ਤਾਂ ਰੌਲਾ ਬਹੁਤ ਪਾਉਂਦਾ ਵਾ। ਫਿਰ ਉੱਥੇ ਮੇਰੀ ਇਹਨਾਂ ਨੇ ਪਹਿਰੇ ਤੇ ਡਿਊਟੀ ਲਾਤੀ, ਮੈਂ ਵੇਖੋ ਸਟਰਗਲ ਕਰਦਾ ਰਿਹਾ। ਜਦੋਂ ਪਹਿਰੇ ਤਾਂ ਜਿਵੇਂ ਤੁਸੀਂ ਉੱਥੇ ਜਾ ਕੇ ਗ੍ਰੰਥੀ ਸਿੰਘ ਇੱਕ ਸਤਿਕਾਰਤ ਹਸਤੀ ਮੰਨੀ ਜਾਂਦੀ ਹੈ ਤੇ ਤੁਸੀਂ ਉਹਨਾਂ ਦਾ ਜਾ ਕੇ ਹੱਥ ਫੜ ਲੈਂਦੇ ਹੋ ਗੁਰੂ ਸਾਹਿਬ ਦੀ ਹਜ਼ੂਰੀ 'ਚ, ਤੁਹਾਡਾ ਤੇ ਇਹ ਚਾਹੀਦਾ ਸੀ ਕਿ ਤੁਸੀਂ ਕਿਸੇ ਨੂੰ ਸ਼ਿਕਾਇਤ ਕਰਦੇ ਜਾਂ ਸੰਗਤ ਦੇ ਵਿੱਚੋਂ ਕਿਸੇ ਨੂੰ ਅਲਰਟ ਕੀਤਾ। ਵਾਹਿਗੁਰੂ ਜੀ, ਉਸ ਟਾਈਮ ਤੇ ਪੋਜੀਸ਼ਨ ਇਹ ਸੀ ਕਿ ਮੈਂ ਗੁਰੂ ਨਾਲੋਂ ਗ੍ਰੰਥੀ ਨੂੰ ਨਹੀਂ ਸੀ ਵੱਡਾ ਮੰਨਦਾ। ਉੱਥੇ ਮੈਂ ਗ੍ਰੰਥੀ ਸਤਿਕਾਰਯੋਗ ਆ, ਪਰ ਉੱਥੇ ਉਸ ਟਾਈਮ ਤੇ ਗੁਰੂ ਦਾ ਪਕਾਇਆ ਹੋਇਆ ਪਕਵਾਨ ਜਿਹੜਾ ਪ੍ਰਵਾਨ ਹੋਣਾ ਸੀ, ਮੈਂ ਉਹਦੇ ਵਿੱਚ ਗੰਦੀ ਕਿਰਪਾਨ ਨਹੀਂ ਸੀ ਭੇਟ ਕਰਨੀ ਦੇਣੀ ਚਾਹੁੰਦਾ, ਕਿਉਂਕਿ ਸਿੰਘ ਦਾ ਫਰਜ਼ ਆ ਕਿ ਗੁਰੂ ਦਾ ਸਤਿਕਾਰ ਜਿਹੜਾ ਵਾ ਉਹ ਬਰਕਰਾਰ ਰੱਖਣਾ। ਉੱਥੇ ਮਰਜ਼ਾਦਾ ਬਾਅਦ ਵਿੱਚ ਨਜ਼ਰ ਆਉਂਦੀ ਆ। ਜੇ ਮਰਜ਼ਾਦਾ ਦੀ ਗੱਲ ਕਰੀਏ ਤੇ ਬਾਬਾ ਦੀਪ ਸਿੰਘ ਉੱਥੇ ਭੋਰੇ 'ਚ ਗੁਰਬਾਣੀ ਲਿਖ ਰਿਹਾ ਸੀ, ਦਮਦਮਾ ਸਾਹਿਬ ਬੈਠਾ, 80 ਸਾਲ ਦਾ ਬਜ਼ੁਰਗ ਖੰਡਾ ਚੱਕ ਕੇ ਕਿਉਂ ਤੁਰਿਆ? ਕਿਉਂਕਿ ਜਦੋਂ ਪਤਾ ਲੱਗਾ ਗੁਰੂ ਦਾ ਨਰਾਦਰ ਹੋ ਰਿਹਾ, ਫਿਰ ਗੁਰਬਾਣੀ ਵੀ ਛੱਡ ਕੇ ਖੰਡਾ ਚੱਕ ਲਿਆ। ਤੇ ਮੇਰਾ ਉਦੋਂ ਇਹ ਨਹੀਂ ਸੀ ਬਣਦਾ ਕਿ ਮੈਂ ਜਾ ਕੇ ਇੱਥੋਂ ਦਾ ਸ਼੍ਰੋਮਣੀ ਕਮੇਟੀ ਮੈਂਬਰ ਲੱਭਾਂ, ਮੈਂ ਮੈਨੇਜਮੈਂਟ ਲੱਭਾਂ, ਗ੍ਰੰਥੀ ਕਮਰੇ ਸੁੱਤਾ ਲੱਭਾਂ। ਮੇਰਾ ਉੱਥੇ ਇਹ ਫਰਜ਼ ਬਣਦਾ ਸੀ ਇੱਕ ਸਿੱਖ ਹੋਣ ਦੇ ਨਾਤੇ। ਉਹਨੂੰ ਤੁਸੀਂ ਗਲਤ ਗਿਣ ਲਓ, ਸਹੀ ਗਿਣ ਲਓ, ਪਰ ਜਿਹੜੀ ਮੇਰੀ ਇਨਸਾਨੀਅਤ ਤੇ ਆਵਾਜ਼ ਦਿੰਦੀ ਸੀ ਕਿ ਮੈਂ ਗਲਤ ਮਾੜੀ ਬਰਤਨ ਦੇ ਵਿੱਚ ਕਿਰਪਾਨ ਨਾਲ ਭੋਗ ਨਹੀਂ ਲਾਉਣ ਦੇਣਾ, ਮੈਂ ਆਪਣੀ ਜ਼ਿੰਮੇਵਾਰੀ ਨਿਭਾਈ। ਇਹਨਾਂ ਨੇ ਮੈਨੂੰ ਪਹਿਰੇ ਤੇ ਡਿਊਟੀ ਕਰ ਦਿੱਤੀ। ਉੱਥੇ ਲੜੀਵਾਰ ਪਾਠ ਚੱਲਦੇ ਸੀ ਤੇ ਸ਼੍ਰੋਮਣੀ ਕਮੇਟੀ ਜਿਹੜੇ ਪਾਠੀ ਸਿੰਘ ਆ, ਉਹ ਜਿਹੜੇ ਗੁਰਦੁਆਰੇ ਵਿੱਚ ਘੱਟ ਹੁੰਦੀ, ਉੱਥੇ 4-4 ਬੰਦਿਆਂ ਨੂੰ ਡਿਊਟੀਆਂ ਦੇ ਦਿੱਤੀਆਂ ਜਾਂਦੀਆਂ ਵੀ ਮੰਨ ਲਓ ਤੁਹਾਡੀ 2 ਘੰਟਿਆਂ ਨੂੰ ਫਿਰ ਡਿਊਟੀ ਆ, 2 ਘੰਟੇ ਤੁਸੀਂ ਹੁਣ ਪਾਠ ਕੀਤਾ, ਵਿੱਚੋਂ ਦੂਸਰਾ ਲੱਗਾ। ਤੇ ਉਹ ਵੀ ਇੱਕ ਵੱਡਾ ਜਿਹੜਾ ਵਾ ਮੈਂ ਕਹੂੰਗਾ ਕਿ ਜਿਹੜੇ ਪਾਠ ਕਰਾਉਂਦੇ ਆ ਉਹ ਸ਼ਰਧਾ ਰੱਖ ਕੇ ਭੇਟਾ ਦਿੰਦੇ ਆ ਸ਼੍ਰੋਮਣੀ ਕਮੇਟੀ ਨੂੰ, ਪਰ ਉਹ ਪਾਠ ਪ੍ਰਵਾਨ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿ ਇਹਨਾਂ ਕੋਲ ਗ੍ਰੰਥੀ ਸਿੰਘਾਂ ਦੀ ਬਹੁਤ ਘਾਟ ਆ, ਪਰ ਇਹ ਗ੍ਰੰਥੀ ਸਿੰਘ ਰੱਖਣਾ ਨਹੀਂ ਚਾਹੁੰਦੇ, ਇਹ ਕਿਸੇ ਦੇ ਘਰ ਰੁਜ਼ਗਾਰ ਦੇਣਾ ਨਹੀਂ ਚਾਹੁੰਦੇ। ਜੇ ਗ੍ਰੰਥੀ ਸਿੰਘ ਪੂਰੇ ਹੋਣਗੇ ਤੇ ਪਾਠ ਸਤਿਕਾਰ ਨਾ ਹੋਊਗਾ, ਜੇ ਪਾਠ 10 ਆ ਤੇ ਗ੍ਰੰਥੀ ਸਿੰਘ 4 ਆ ਤੇ ਪਾਠ ਨਹੀਂ ਹੋਊਗਾ। ਇਹ ਬੜੀ ਵੱਡੀ ਕੁਤਾਹੀ ਹੈ ਸ਼੍ਰੋਮਣੀ ਕਮੇਟੀ 'ਚ। ਸਿੰਘ ਤੇ ਸਾਡੇ ਕੋਲੇ ਬਹੁਤ ਨੇ, ਕਿਤੇ ਇਹ ਤਾਂ ਨਹੀਂ ਕਿ ਭੇਟਾ ਘੱਟ ਵੱਧ ਦਿੱਤੀ ਜਾਂਦੀ ਸੀ ਜਾਂ ਇਸ ਕਾਰਨਾਂ ਕਰਕੇ, ਕਿਹੜੇ ਕਾਰਨਾਂ ਕਰਕੇ ਗ੍ਰੰਥੀ ਸਿੰਘ ਘੱਟ ਸੀਗੇ? ਨਹੀਂ, ਗ੍ਰੰਥੀ ਸਿੰਘ ਘੱਟ ਦਾ ਕਾਰਨ ਨਹੀਂ, ਗ੍ਰੰਥੀ ਸਿੰਘਾਂ ਦੀ ਕਾਰਨ ਇਹ ਸੀ ਉੱਥੇ ਭਰਤੀ ਹੁੰਦੀ ਆ। ਸ਼੍ਰੋਮਣੀ ਕਮੇਟੀ ਗ੍ਰੰਥੀ ਸਿੰਘ ਪਿੰਡਾਂ ਵਾਂਗੂ ਨਹੀਂ ਰੱਖਦੀ, ਸ਼੍ਰੋਮਣੀ ਕਮੇਟੀ ਗ੍ਰੰਥੀ ਭਰਤੀ ਕਰਦੀ ਆ ਤੇ ਗ੍ਰੰਥੀ ਇਹ ਭਰਤੀ ਕਰਦੀ ਆ। ਤੇ ਜਦੋਂ ਕਈਆਂ ਗੁਰਦੁਆਰਿਆਂ ਦੀ ਗੋਲਕ ਨੂੰ ਦੇਖਦੇ ਆ ਕਿ ਇੱਥੇ ਗੋਲਕ ਘੱਟ ਆ, ਇੱਥੇ ਆਪਾਂ ਪ੍ਰਬੰਧ ਜਿਹੜਾ ਵਾ ਇੱਥੇ ਮੁਲਾਜ਼ਮ ਘੱਟ ਲਾ ਕੇ ਟਾਈਮ ਸਾਰ ਲੈਣਾ ਵਾ, ਤੇ ਜਦੋਂ ਜਿੱਥੇ 5 ਬੰਦਿਆਂ ਨੇ ਕੰਮ ਕਰਨਾ ਉੱਥੇ 2 ਬੰਦੇ ਨਹੀਂ ਕੰਮ ਕਰ ਸਕਦੇ। ਉੱਥੇ ਗ੍ਰੰਥੀ ਸਿੰਘ ਨੂੰ ਮੈਂ ਜਦੋਂ ਪਾਠੀ ਸਿੰਘ ਨੂੰ ਪਾਠ ਕਰਦਿਆਂ ਸੁੱਤਿਆ ਫੜਿਆ ਦੇਖਿਆ ਤੇ ਮੈਂ ਫਿਰ ਅਗਲੇ ਦਿਨ ਜਾ ਕੇ ਦਫ਼ਤਰ ਜਾ ਕੇ ਦੁਹਾਈ ਪਾਈ, ਉਹ ਯਾਰ ਗੁਰੂ ਦੀ ਸੇਵਾ ਕਰਨ ਵਾਲਿਓ, ਗੁਰੂ ਦੇ ਸੇਵਾਦਾਰੋ। ਮੈਂ ਬਕਾਇਦਾ ਮੱਕੜ ਸਾਹਿਬ ਰੱਬ ਨੂੰ ਕਾਲ ਚਲਾਣਾ ਕਰ ਗਏ ਆ, ਮੈਂ ਉਹਨਾਂ ਨੂੰ ਫੋਨ ਲਾਇਆ, ਮੈਂ ਪ੍ਰਧਾਨ ਜੀ ਕਿ ਆਹ ਗੱਲ ਆ, ਕਿਉਂਕਿ ਮੇਰੇ ਪਿੰਡ ਦਾ ਭਾਈ ਨਿਰਮਲ ਸਿੰਘ ਉਹਨਾਂ ਦੇ ਨਾਲ ਡਰਾਈਵਰ ਰਿਹਾ ਬਹੁਤ ਚਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਲ, ਬੀਬੀ ਜਗੀਰ ਕੌਰ ਨਾਲ, ਬਨੂਗਰ ਸਾਹਿਬ ਨਾਲ,
ਨਿਰਮਲ ਸਿੰਘ ਜਿਹੜਾ ਸੀ ਝਾਮਕਿਆ ਤੋਂ ਡਰਾਈਵਰ ਰਿਹਾ ਤੇ ਉਹਦੀ ਬਦੌਲਤ ਮੇਰੇ ਕੋਲ ਨੰਬਰ ਹੈਗਾ ਸੀ ਪ੍ਰਧਾਨ ਜੀ ਦਾ। ਮੈਂ ਪ੍ਰਧਾਨ ਜੀ ਨੂੰ ਨੰਬਰ ਲਾਇਆ ਤੇ ਪ੍ਰਧਾਨ ਜੀ ਕਹਿੰਦੇ ਬੁੱਧ ਸਿਆਂ ਤੂੰ ਕਾਕਾ ਵਾ, ਤੂੰ ਇਹ ਗੱਲਾਂ ਨਾ ਕਰਿਆ ਕਰ, ਤੂੰ ਆਪਣੀ ਡਿਊਟੀ ਕਰ। ਪਰ ਮੈਨੂੰ ਉੱਥੇ ਮਰਜ਼ਾਦਾ ਤਾਰ ਨਜ਼ਰ ਆਉਂਦੀ ਸੀ ਤੇ ਮੈਂ ਉਦੋਂ ਫਿਰ ਇਸ ਕਰਕੇ ਇਹਨਾਂ ਤੋਂ ਰਾਤ ਨੂੰ ਇਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਬੰਦੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਲੇਮ ਲਾ ਕੇ ਅਸੀਂ ਸ਼੍ਰੋਮਣੀ ਕਮੇਟੀ ਤੋਂ ਕੱਢ ਦਈਏ। ਤੇ ਮੈਂ ਦਾਸ ਨੇ ਰਾਤ 12 ਵਜੇ ਸਟੋਰ ਕੀਪਰ ਉੱਥੇ ਹੈਗਾ ਸੀ, ਕਾਊਂਟਰ ਹਾਜ਼ਰ ਸੀ, ਉਹਨਾਂ ਨੂੰ ਲਿਖ ਕੇ ਮੈਨੇਜਰ ਸਾਹਿਬ ਛੁੱਟੀ ਦੇ ਗਏ ਸੀ, ਉਹਨਾਂ ਨੂੰ ਲਿਖ ਕੇ ਰਿਜ਼ਾਈਨ ਦੇ ਕੇ ਮੈਂ ਰਾਤ 12 ਵਜੇ ਗੁਰਦੁਆਰਾ ਸਾਹਿਬ ਤੋਂ ਆਪਣਾ ਬੈਗ ਚੁੱਕ ਕੇ ਤੇ ਬੌਲੀ ਸਾਹਿਬ ਆਣ ਕੇ ਸੌਂ ਕੇ ਸਵੇਰੇ ਆਪਣੇ ਘਰੇ ਆ ਗਿਆ ਸੀ। ਉਸ ਤੋਂ ਬਾਅਦ ਮੈਂ ਸਿੰਘ ਸਾਹਿਬ ਦੇ ਵੀ ਪੇਸ਼ ਹੋਇਆ, ਮੈਂ ਬਹੁਤ ਸਾਰੀਆਂ ਇੱਥੇ ਮੰਗਾਂ ਵੀ ਲੈ ਕੇ ਆਇਆ, ਨੌਕਰੀ ਵਾਸਤੇ ਨਹੀਂ ਲੈ ਕੇ ਆਇਆ। ਮੈਂ ਇਹ ਸ਼ਿਕਾਇਤ ਲੈ ਕੇ ਆਇਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਨਖਾਹ ਲੈਣ ਵਾਲੇ ਲੋਕੋ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਨਖਾਹ ਚੋਂ ਪੈਸਾ ਲੈ ਕੇ ਐਸ਼ੋ ਆਰਾਮ ਕਰਨ ਵਾਲੇ ਸੇਵਾਦਾਰੋ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਮਰਜ਼ਾਦਾ ਉਹ ਬਰਕਰਾਰ ਰੱਖੋ। ਜੇ ਅਸੀਂ ਗੁਰੂ ਦੀ ਮਰਜ਼ਾਦਾ ਨਹੀਂ ਬਰਕਰਾਰ ਰੱਖਦੇ ਤੇ ਸਾਡੀ ਸੇਵਾ ਨੇਫ ਵਾਲਿਆ, ਜੇ ਸਾਡੇ ਗੁਰੂ ਦਾ ਅਸੀਂ ਸਤਿਕਾਰ ਨਹੀਂ ਕਰਦੇ ਤੇ ਸਾਡਾ ਸਿੱਖੀ ਸਰੂਪ ਦੇ ਵਿੱਚ ਰਹਿਣਾ ਵੀ ਨੇਫ ਵਾਲਿਆ। ਇਹ ਗੱਲ ਮੈਂ ਸਿੰਘ ਸਾਹਿਬ ਨੂੰ ਵੀ ਕਹੀ, ਬਤੌਰ ਜਥੇਦਾਰ ਨੂੰ ਕਹੀ। ਬੀਬੀ ਜਗੀਰ ਕੌਰ ਦਾ ਜਿਹੜਾ ਯਾਦਵਿੰਦਰ ਜਵਾਈ ਆ ਉਹਦੇ ਨਾਲ ਵੀ ਮੇਰੀ ਨੇੜਤਾ ਸੀ ਕਿਸੇ ਨਾ ਕਿਸੇ ਜ਼ਰੀਏ। ਮੈਂ ਉਹਨੂੰ ਵੀ ਇਹ ਹਵਾਲਾ ਪਾਇਆ ਕਿ ਤੇਰੇ ਸੱਸ ਜਿਹੜੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ, ਕਿ ਅੱਜ ਦੀ ਡੇਟ 'ਚ ਅਸੀਂ ਘਾਟੇ 'ਚ ਕਿਉਂ ਜਾਣਦੇ ਆ, ਸਾਡੀ ਸਿੱਖੀ ਸਰੂਪ, ਸਾਡੀ ਸਿੱਖੀ ਤਾਰ ਕਿਉਂ ਹੋਣ ਡਈ ਆ ਕਿ ਸਾਡੀਆਂ ਕੁਤਾਹੀਆਂ ਕਰਕੇ ਸਾਡਾ ਗੁਰੂ ਤੋਂ ਸਾਡੇ ਤੋਂ ਨਾਰਾਜ਼ ਆ। ਜੇ ਗੁਰੂ ਨੂੰ ਖੁਸ਼ ਕਰਨਾ ਤੇ ਗੁਰੂ ਦੀ ਮਾਨ ਮਰਜ਼ਾਦਾ ਨੂੰ ਕਾਇਮ ਰੱਖ ਲਓ। ਇਸ ਕਰਕੇ ਮੈਂ ਆਪਣਾ ਜਿਹੜਾ ਇਸ ਟਾਈਮ ਤੇ ਗੁਜ਼ਾਰਾ ਚਲਾ ਰਿਹਾ ਵਾਂ ਉਹ ਵਾਹਿਗੁਰੂ ਦੇ ਅਨੁਸ਼ਾਸਨ ਦੇ ਮੁਤਾਬਕ ਚਲਾ ਰਿਹਾ ਵਾਂ। ਤੇ ਅੱਜ ਜਿਸ ਪ੍ਰੋਗਰਾਮ ਵਿੱਚ ਆਏ ਆ, ਜਥੇਦਾਰ ਸਾਹਿਬ ਦਾ ਤੁਹਾਡੇ ਮੰਗ ਪੱਤਰ ਦੇਣ ਤੋਂ ਬਾਅਦ ਜਿਹੜੀਆਂ ਸ਼ਿਕਾਇਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਲੈ ਕੇ ਆਏ ਸੀ, ਸੇਵਾਦਾਰਾਂ ਦੇ ਜਾਂ ਗ੍ਰੰਥੀ ਸਿੰਘਾਂ ਦੇ ਬਾਬਤ ਲੈ ਕੇ ਆਏ ਸੀ, ਉਸ ਤੋਂ ਬਾਅਦ ਜਥੇਦਾਰ ਸਾਹਿਬ ਦਾ ਰਿਐਕਟ ਕਿਸ ਤਰ੍ਹਾਂ ਦਾ ਰਿਹਾ? ਜਥੇਦਾਰ ਗੁਰਬਚਨ ਸਿੰਘ ਜੀ ਸੀ, ਉਹਨਾਂ ਨਾਲ ਜਦੋਂ ਮੈਂ ਮਿਲਿਆ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਉਹ ਗੱਲ ਅੱਜ ਵੀ ਮੈਨੂੰ ਯਾਦ ਆਉਂਦੀ ਆ। ਤੇ ਜਦੋਂ ਮੈਂ ਕਿਤੇ ਉਹ ਚੀਜ਼ ਨੂੰ ਆਪਣੇ ਤੇ ਰਿਪੀਟ ਕਰਦਾ ਤੇ ਮੈਨੂੰ ਚੇਤਾ ਆਉਂਦਾ। ਜਥੇਦਾਰ ਕਹਿੰਦੇ ਬੁੱਧ ਸਿਆ ਤੂੰ ਚੱਕ ਕੇ ਮੰਗ ਪੱਤਰ ਲੈ ਆਉਂਦਾ ਵਾ, ਪਰ ਹੋਰ ਜਿਹੜੀਆਂ ਜਥੇਬੰਦੀਆਂ, ਹੋਰ ਜਿਹੜੇ ਨੌਜਵਾਨ, ਹੋਰ ਜਿਹੜੇ ਪੰਜਾਬ ਦੇ ਸਿੱਖ ਮੇਰਾ ਸਾਥ ਨਹੀਂ ਦਿੰਦੇ। ਇਹ ਗੱਲ ਗੁਰਬਚਨ ਸਿੰਘ ਨੇ ਕਹੀ। ਅੱਜ ਵੀ ਉਹ ਜਿੰਦੀ ਜਾਗਦੀ ਮਿਸਾਲ ਆ, ਕਿਤੇ ਤੁਹਾਨੂੰ ਮਿਲਣਗੇ ਤੇ ਤੁਸੀਂ ਸਵਾਲ ਕਰ ਲਿਓ। ਉਹਨਾਂ ਗੱਡੀ 'ਚ ਬੈਠਿਆਂ ਇਹ ਬਚਨ ਕੀਤੇ ਸੀ ਤੇ ਮੈਂ ਤੁਰੇ ਜਾਂਦੇ ਉਹਨਾਂ ਨਾਲ ਗੱਲ ਕੀਤੀ ਸੀ। ਉਹਨਾਂ ਨੇ ਇਹ ਗੱਲ ਕਹੀ ਕਿ ਹੋਰ ਕੋਈ ਇਹ ਗੱਲ ਨਹੀਂ ਲੈ ਕੇ ਆਉਂਦਾ। ਤੇ ਇਹ ਸੱਚਾਈ ਆ ਕਿ ਅਸੀਂ ਗੁਰੂ ਘਰ ਜਾ ਕੇ ਮੱਥਾ ਤਾਂ ਟੇਕ ਲੈਂਦੇ ਆ, ਪਰ ਨਰਾਦਰ ਹੁੰਦੇ ਤੇ ਕਦੀ ਆਵਾਜ਼ ਨਹੀਂ ਚੱਕਦੇ। ਜੇ ਆਵਾਜ਼ ਚੱਕਾਂਗੇ ਤੇ ਘਰ ਬਹਿਣਾ ਪਊਗਾ, ਦਿਹਾੜੀ ਕਰਕੇ ਨਿਆਣੇ ਪਾਲਣੇ ਪੈਣਗੇ ਤੇ ਅਸੀਂ ਸਿਰਫ ਆਪਣੇ ਢਿੱਡ ਵਾਸਤੇ, ਆਪਣੇ ਸੁੱਖ ਸਹੂਲਤ ਵਾਸਤੇ ਅਸੀਂ ਗੁਰੂ ਨੂੰ ਵੀ ਵਿਸਾਰ ਦਿੰਦੇ ਆ। ਇਹ ਸਭ ਤੋਂ ਵੱਡੀ ਸਾਡੇ ਵਿੱਚ ਕੁਤਾਹੀ ਆ। ਅਸੀਂ ਮੁੱਦਿਆਂ ਨੂੰ ਲੈ ਕੇ ਤੁਸੀਂ ਆਵਾਜ਼ ਬੁਲੰਦ ਕਰਦੇ ਹੋ, ਮੌਜੂਦਾ ਸਮੇਂ ਦੇ ਵਿੱਚ ਕੁਝ ਹੋਰ ਹੀ ਮੁਲਾਜ਼ਮ ਨੇ, ਅਧਿਕਾਰੀ ਨੇ, ਉਹ ਵੀ ਆਵਾਜ਼ ਬੁਲੰਦ ਕਰਦੇ ਨਜ਼ਰ ਆਉਂਦੇ ਆ, ਤਾਂ ਕੀ ਲੱਗਦਾ ਕਿ ਇੱਕ ਸਿੱਖਾਂ ਦੀ ਵੱਡੀ ਇਕੱਤਰਤਾਈ ਦੀ ਗੱਲ ਕੀਤੀ ਜਾਂਦੀ ਹੈ ਕਿ ਜੇ ਆਪਸ ਦੇ ਵਿੱਚ ਪਾਟੋ ਧਾੜ ਨਾ ਹੋਈਏ, ਵੱਖ-ਵੱਖ ਮਿਸਲਾਂ ਦੇ ਵਿੱਚ ਨਾ ਵੰਡੇ ਹੋਈਏ, ਤਾਂ ਅੱਜ ਸਿੱਖਾਂ ਦਾ ਇਕੱਠ ਹੋਵੇ ਤਾਂ ਜਿਹੜੇ ਤਮਾਮ ਚੁਣੌਤੀਆਂ ਨੇ ਉਹਨਾਂ ਨੂੰ ਹੱਲ ਕੀਤਿਆ ਜਾ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਗੱਲ ਚੱਲਦੀ ਹੈ, ਹੋਰ ਮੁੱਦਿਆਂ ਨੂੰ ਲੈ ਕੇ ਗੱਲ ਚੱਲਦੀ ਹੈ, ਤਾਂ ਕਿਸੇ ਜਥੇਬੰਦੀ ਨੂੰ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਸੁਨੇਹਾ ਵੀ ਦਿੱਤਾ ਹੈ ਕਿ ਇਕੱਠੇ ਹੋਣ ਦੀ ਲੋੜ ਹੈ। ਮੈਂ ਭਾਈ ਸਾਹਿਬ ਜੀ ਤੁਹਾਨੂੰ ਤੁਹਾਡੀ ਜਾਣਕਾਰੀ ਤੌਰ ਤੇ ਦੱਸ ਦਵਾਂ ਕਿ ਅਕਾਲ ਖਾਲਸਾ ਨਿਊਜ਼ ਇੱਕ ਛੋਟਾ ਜਿਹਾ ਚੈਨਲ ਆ ਅੰਮ੍ਰਿਤਸਰ ਦਾ, ਉਹ ਵੀਰ ਨੇ ਬਹੁਤ ਮੇਰਾ ਸਾਥ ਦਿੱਤਾ। ਜਦੋਂ ਗ੍ਰੰਥੀ ਸਿੰਘਾਂ ਦੀ ਪਿਛਲੇ ਟਾਈਮ ਮੁੱਦਾ ਉੱਠਿਆ ਸੀ, ਰਾਗੀ ਸਿੰਘਾਂ ਦਾ ਮੁੱਦਾ ਉੱਠਿਆ ਸੀ, ਤੇ ਮੈਂ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਹੋਰ ਜਿਹੜੀਆਂ ਪੰਥਕ ਧਿਰਾਵਾਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਅਸੀਂ ਆਪਣੇ ਗੁਰੂ ਘਰ ਦੇ ਵਜ਼ੀਰ, ਆਪਣੇ ਗੁਰੂ ਘਰ ਦੇ ਕੀਰਤਨੀਏ, ਆਪਣੇ ਗੁਰੂ ਘਰ ਦੇ ਰਾਗੀ ਅਸੀਂ ਗੁਰੂ ਗੋਬਿੰਦ ਸਿੰਘ ਦੀ ਤਰ੍ਹਾਂ ਸਾਂਭ ਲਈਏ ਤੇ ਸਿੱਖ ਕੌਮ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਰਹੂਗੀ। ਸਿੱਖ ਕੌਮ ਨੂੰ ਕੋਈ ਨਾ ਹਰਾ ਸਕਦਾ, ਨਾ ਕੋਈ ਥਕਾ ਸਕਦਾ, ਪਰ ਕਿਸੇ ਨੇ ਵੀ ਉਸ ਚੀਜ਼ ਲਈ ਯਤਨਬੰਦ ਨਹੀਂ ਹੋਏ। ਮੈਨੂੰ ਗਿਲਾ ਇਹ ਗੱਲ ਦਾ ਵਾ ਤੇ ਮੇਰੀ ਸੋਚ ਇਹ ਆ ਕਿ ਮੈਂ ਆਪਣਾ ਡਗਡਗਾ ਵਜਾ ਰਿਹਾ ਵਾਂ, ਆਪਣਾ ਡੰਕਾ ਵਜਾ ਰਿਹਾ ਵਾਂ। ਗੁਰੂ ਸਾਹਿਬ ਕਦੋਂ ਉਹਦੀ ਅਰਦਾਸ ਸੁਣਦੇ ਆ। ਜਿਵੇਂ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰੀਏ ਤੇ ਕੁਲਦੀਪ ਸਿੰਘ ਵਡਾਲਾ 52 ਸਾਲ ਨਗੋਦਰ ਤੋਂ ਚੱਲ ਕੇ ਲਾਂਘੇ ਤੇ ਆਉਂਦਾ ਰਿਹਾ। ਬਾਅਦ ਵਿੱਚ ਬਹੁਤ ਸਾਰੇ ਲੀਡਰਾਂ ਨੇ ਕਿਹਾ ਜੀ ਲਾਂਘਾ ਸਾਡੇ ਕਰਕੇ ਖੁੱਲਿਆ, ਤੇ ਮੈਂ ਵੀ ਉਹੀ ਅਰਦਾਸ ਲੈ ਕੇ ਤੁਰਿਆ ਵਾਂ ਕਿ ਸੱਚੇ ਪਾਤਸ਼ਾਹ ਅੱਜ ਜਿਹੜੀ ਸਾਡੀ ਕੌਮ ਖੁਆਰ ਹੋਈ ਆ, ਇਹਨੂੰ ਇੱਕ ਕਰ ਦੇ, ਇਹਦੇ ਤੇ ਕਿਰਪਾ ਕਰ ਦੇ, ਇਹਨਾਂ ਨੂੰ ਸਮੱਤ ਬਖਸ਼ ਦੇ। ਤੂੰ ਸਮੱਤ ਬਖਸ਼ਣ ਦੇ ਵਾਲੀ ਸ਼ਕਤੀ ਆ, ਤੇਰੇ ਕੋਲ ਉਹ ਤਾਕਤ ਆ ਕਿ ਕੌਡੇ ਰਾਖਸ਼ਾਂ ਨੂੰ ਗ੍ਰੰਥੀ ਬਣਾ ਸਕਦਾ, ਰਾਗੀ ਬਣਾ ਸਕਦਾ, ਭੂਮੀਏ ਚੋਰਾਂ ਨੂੰ ਕੀਰਤਨੀਏ ਬਣਾ ਸਕਦਾ। ਇਹ ਬਾਬਾ ਨਾਨਕ ਤੇਰੀਆਂ ਜੋਤਾਂ ਵਾ, 10 ਗੁਰੂ ਇੱਕ ਸਰੂਪ ਆਏ ਆ, ਕਾਇਆ ਪਲਟ ਕੇ ਆਏ ਆ, ਵੱਖੋ ਵੱਖਰੇ ਜਾਮਿਆਂ 'ਚ ਆਏ ਆ, ਪਰ ਜੋਤ ਇੱਕ ਆ, ਜੁਗਤਾ
ਇੱਕ ਆ, ਇਹ ਕਰਕੇ ਪ੍ਰਮਾਤਮਾ ਇਹ ਖਾਲਸਾ ਪੰਥ ਨੂੰ ਸਮਰੱਥ ਬਖਸ਼ੇ। ਖਾਲਸਾ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਰਵੇ। ਖਾਲਸਾ ਪੰਥ ਜਿਹੜੀਆਂ ਦਵੈਸ਼ਾਂ ਦੇ ਵਿੱਚ ਪਿਆ ਉਹਦੇ ਤੋਂ ਬਾਹਰ ਆਵੇ ਤੇ ਸਾਰੇ ਅਸੀਂ ਰਲ ਮਿਲ ਕੇ ਆਪਣੀ ਕੌਮ ਨੂੰ, ਆਪਣੇ ਪੰਥ ਨੂੰ, ਆਪਣੇ ਗੁਰਧਾਮਾਂ ਦੀਆਂ ਸਾਂਭ ਸੰਭਾਲ ਨੂੰ ਇਕਜੁੱਟ ਹੋ ਕੇ ਮਾਈ ਭਾਈ ਨੌਜਵਾਨ ਬੀਬੀਆਂ ਗੁਰਸਿੱਖ ਪਿਆਰੇ ਤੇ ਸਾਰੇ ਜਿਹੜੇ ਵੀ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤਾਂ ਵਾ ਅਸੀਂ ਇਸ ਚੀਜ਼ ਨੂੰ ਬਰਕਰਾਰ ਰੱਖੀਏ। ਇਸ ਮੀਡੀਆ ਦੇ ਜ਼ਰੀਏ ਮੈਂ ਇਹੋ ਅਪੀਲ ਕਰਦਾ ਵਾਂ ਸਾਰੀਆਂ ਜਥੇਬੰਦੀਆਂ ਏਕਾ ਬਣਾਉਣ, ਇਕੱਤਰਤਾ ਬਣਾਉਣ, ਸਿੱਖਾਂ ਦਾ ਏਕਾ ਹੋਵੇ, ਸਾਡੀ ਦਸਤਾਰ ਦਾ ਏਕਾ ਹੋਵੇ, ਸਾਡੇ ਸਰੂਪ ਦਾ ਏਕਾ ਹੋਵੇ ਤੇ ਅਸੀਂ ਫਤਿਹ ਆ, ਅਸੀਂ ਜਿੱਤਦੇ ਆਏ ਆ। ਜੇ ਸਾਡੇ ਗੁਰੂ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ 4 ਜੰਗਾਂ ਜਿੱਤ ਸਕਦੇ, ਜੇ ਗੁਰੂ ਗੋਬਿੰਦ ਸਿੰਘ ਸਾਹਿਬ 14 ਜੰਗਾਂ ਜਿੱਤ ਸਕਦੇ ਤੇ ਅਸੀਂ ਵੀ ਇਹ ਜੰਗ ਜਿੱਤ ਸਕਦੇ ਆ। ਇਹ ਮੇਰੀਆਂ ਜਿਹੜੀਆਂ ਭਾਵਨਾ ਸੀ ਤੇ ਮੈਂ ਧੰਨਵਾਦ ਕਰਦਾ ਵਾਂ ਟੀਵੀ 84 ਦਾ ਕਿ ਜਿਨ੍ਹਾਂ ਨੇ ਮੇਰੀਆਂ ਭਾਵਨਾ ਸਿੱਖ ਸੰਗਤਾਂ ਤੱਕ ਪਹੁੰਚਾਉਣੀਆਂ ਵਾ ਤੇ ਸਿੱਖ ਸੰਗਤਾਂ ਇਹ ਭਾਵਨਾ ਨੂੰ ਸੁਣਨ ਤੇ ਦਾਸ ਦੀਆਂ ਭਾਵਨਾ ਦੇ ਉੱਤੇ ਗੌਰ ਕਰਨ ਤੇ ਜੇ ਕੋਈ ਮੈਂ ਕਿਸੇ ਦੇ ਸ਼ਾਨ ਦੇ ਬਰਖਲਾਫ ਯੋਗ ਲਵਰਤੇ ਤੇ ਖਿਮਾ ਕਰਨ। ਵਾਹਿਗੁਰੂ ਨਿਜ਼ਾਮ ਦੇ ਨਾਲ ਸੰਬੰਧਿਤ ਗੱਲਬਾਤ ਕੀਤੀ ਹੈ ਤਾਂ ਕੁਝ ਇਸ ਤਰ੍ਹਾਂ ਦੇ ਨਾਨਕ ਨਾਮ ਲੇਵਾ ਸਿੱਖ ਵੀ ਨੇ ਜਿਹੜੇ ਕਿਤੇ ਨਾ ਕਿਤੇ ਗੁਰੂ ਸਾਹਿਬ ਦੀ ਮਰਿਆਦਾ ਦੇ ਨਾਲ ਲਗਾਓ ਰੱਖਦੇ ਨੇ, ਪਰ ਮੌਜੂਦਾ ਸਮੇਂ ਦੇ ਵਿੱਚ ਨਿਜ਼ਾਮ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।